ਹੁਣ ਇੱਕ ਕਲਾਸ ਜਿਹੜੀ ਛਲਾਰੂ ਕਿਸਮ ਦੇ ਵੋਕਲ ਔਰ ਬਾਣੇ ਦੇ ਵਿੱਚ ਵੀ ਰਹਿਣ ਵਾਲੇ ਔਰ ਦੂਜੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਉਹਨਾਂ ਨੇ ਇਹ ਪ੍ਰੋਪੇਗੈਂਡਾ ਲਾਈਨ ਫੜ ਲਈ ਕਿ ਜੀ ਦੇਖੋ ਇਹ ਗੰਗਾ ਨਹਾਉਣਾ ਵੀ ਠੀਕ ਹੈ, ਸਨਾਤਨੀ ਦੇਖੋ ਜੀ ਸਾਡੇ ਫਲਾਣੇ ਬਾਬੇ ਵੀ ਨਹਾਉਂਦੇ ਰਹੇ ਤੇ ਢਿਮਕੇ ਵੀ ਨਹਾਉਂਦੇ ਰਹੇ। ਦੇਖੋ ਹਮਲਾ ਤਾਂ ਕਾਂਗਰਸ ਨੇ ਕੀਤਾ, ਜੂਨ 84 ਸਾਡਾ ਨੁਕਸਾਨ ਤਾਂ ਕਾਂਗਰਸ ਨੇ ਕੀਤਾ, ਕਾਂਗਰਸ ਦੁਸ਼ਮਣ। ਹੁਣ ਇਹ ਲਾਈਨ ਪੋਲੀਟੀਕਲੀ ਬਾਦਲ ਐਂਡ ਕੰਪਨੀ ਅਕਾਲੀਆਂ ਨੇ ਜੇ 84 ਦੇ ਤੋਂ ਬਾਅਦ ਵੀ ਇਹਨਾਂ ਦੇ ਨਾਲ ਅਲਾਇੰਸ ਰੱਖਿਆ, ਸਰਕਾਰਾਂ ਦੇ ਵਿੱਚ ਸੈਂਟਰ ਦੇ ਵਿੱਚ ਵੀ ਰਹੇ, ਪੰਜਾਬ 'ਚ, ਇਹ ਤਾਂ ਇਹਨਾਂ ਦਾ ਆਰਗੂਮੈਂਟ ਸੀ ਵੋਟਾਂ ਲੈਣ ਲਈ। ਹੁਣ ਇਹਦੇ 'ਚ ਹਕੀਕਤ ਕਿੰਨੀ ਕੁ ਹੈ? ਪਹਿਲਾਂ ਤਾਂ ਤੁਸੀਂ ਪੰਜਾਬੀ ਸੂਬੇ ਮੋਰਚੇ ਵੇਲੇ ਹੀ ਦੇਖੋ ਵੀ ਕੌਣ ਸੀ ਜਿਹਨੇ ਪ੍ਰੋਪੇਗੈਂਡਾ ਕੀਤਾ ਸੀ ਪੰਜਾਬ ਦੇ ਹਿੰਦੂਆਂ ਨੂੰ, ਕਿਹਨੇ ਪ੍ਰਚਾਰਿਆ ਸੀ ਕਿ ਵੀ ਤੁਹਾਡੀ ਬੋਲੀ ਜਿਹੜੀ ਹੈ ਉਹ ਤੁਸੀਂ ਪੰਜਾਬੀ ਨਹੀਂ ਲਿਖਾਣੀ, ਤੁਸੀਂ ਹਿੰਦੀ ਲਿਖਾਣੀ। ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਸਰੋਵਰਾਂ ਦੇ ਵਿੱਚ ਸਿੱਟਾਂ ਦੇ ਡੱਬੇ ਸੁੱਟਦਾ ਸੀ, ਜਲੰਧਰ, ਲੁਧਿਆਣਾ, ਪਟਿਆਲਾ, ਡਾਕਟਰ ਕਾਲੀ ਚਰਨ ਨਾਂ ਦਾ ਬੰਦਾ ਜਾਂ ਕੋਈ ਹੋਰ ਜਿਹੜੇ ਸਿੱਖਾਂ ਦੇ ਜਲੂਸਾਂ ਦੇ ਉੱਤੇ ਪਥਰਾਵ ਕਰਦੇ ਸੀ, ਕੌਣ ਸੀ? ਜਨਸੰਘ ਹੀ ਨਹੀਂ ਸੀ? ਜਨਸੰਘ ਬੀਜੇਪੀ ਨਹੀਂ ਹੈ? ਉਹਨਾਂ ਨੇ ਆਲਰੇਡੀ ਉਹ ਕਲਾਸ ਖੜੀ ਕਰ ਦਿੱਤੀ ਹੈ ਜਿਹੜੀ ਸਾਨੂੰ ਇੱਕ ਪਾਸੇ ਤਾਂ ਉਹ ਸਿੱਖੀ ਨੂੰ ਜਜ਼ਬ ਕਰਨ ਦੀ ਲਾਈ ਹੈ, ਕਿਉਂਕਿ ਉਹਨਾਂ ਦਾ ਦੋ ਹੀ ਹੈ, ਐਨਾਹੀਲੇਟ ਔਰ ਐਸਿਮੀਲੇਟ। ਫਸਟ ਐਸਿਮੀਲੇਟ ਹੈ ਕਿ ਵਿੱਚ ਆ ਜਾਓ, ਬਣ ਜਾਓ ਹਿੰਦੂ, ਹਿੰਦੂ ਤੋਂ ਵੀ ਆਈਡੀਓਲੋਜੀ ਵਾਲ ਰੱਖੋ, ਪੱਗ ਬੜੀਆਂ ਸੋਹਣੀ ਬੰਨੋ, ਰੰਗ ਬਰੰਗੀਆਂ ਬੰਨੋ, ਉਹਨਾਂ ਨੂੰ ਕੀ ਇਤਰਾਜ਼ ਹੈ। ਲੇਕਿਨ ਜੇ ਤੁਸੀਂ ਡਿਫਾਈਂਸ, ਆਜ਼ਾਦੀ, ਫਰੀडम ਔਰ ਇਹ ਉਹੀ ਛਲਾਰੂ ਪ੍ਰਚਾਰਕਾਂ ਦੀ ਕਲਾਸ ਹੈ ਜਿਹੜੀ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਖਾਲਿਸਤਾਨ ਦਾ ਵਿਰੋਧ ਕਰਦਿਆਂ ਕਹਿੰਦੇ ਨੇ ਉਹ ਤਾਂ ਜੀ ਇਹ ਅਸੀਂ ਤਾਂ ਤਖਤ ਹੀ ਸੰਸਾਰ ਦਾ ਲੈਣਾ। ਫਿਰ ਤੁਸੀਂ ਨਵੰਬਰ 84 ਲੈ ਲਓ, ਉਹਦੀ ਵਾਜਪਾਈ ਦੀ ਜਦੋਂ ਸਰਕਾਰ ਬਣਦੀ ਹੈ, 98 ਦੇ ਕਰੀਬ ਕੇਸ ਜਿਹੜੇ RSS ਦੇ ਲੋਕਾਂ ਦੇ ਉੱਤੇ ਸੀ ਉਸ ਪੀਰੀਅਡ ਦੇ ਵਿੱਚ ਜਿਹੜੇ ਨੇ ਉਹ ਵਾਪਸ ਲੈ ਗਏ। ਕੌਣ ਸੀ ਜਿਨ੍ਹਾਂ ਨੇ ਜੂਨ 84 ਦੇ ਹਮਲੇ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਹੀ ਨਹੀਂ ਭਾਰਤ ਭਰ ਦੇ ਵਿੱਚ ਮਿਠਾਈਆਂ ਵੰਡੀਆਂ? ਕਿਹੜਾ ਬੀਜੇਪੀ ਦਾ ਔਰ ਕਿਹੜਾ RSS ਦਾ ਸੀ ਜਿਹਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਕੰਡੈਮ ਕੀਤਾ? ਫਿਰ ਤੁਸੀਂ ਕਿਵੇਂ ਜਿਹੜਾ ਉਹ ਇੱਕ ਕਾਂਗਰਸ ਜਾਂ ਇੰਦਰਾ ਗਾਂਧੀ ਦੇ ਖਾਤੇ 'ਚ ਪਾ ਕੇ ਕਹੋਗੇ ਜੀ ਬਾਕੀ ਦੁੱਧ ਧੋਤੇ ਨੇ? व्यूअर्स वेलकम बैक आवर प्रोग्राम। सो व्यूअर्स गलबात करन जा रहे हैं कि अजकल RSS ਵੱਲੋਂ सिख कौम ਵਿੱਚ ਵਾੜੇ ਗਏ ਘੁਸਪੈਠੀਏ ਪ੍ਰਚਾਰਕ ਅਤੇ ਸਿਆਸੀ ਲੋਕ ਇਹ ਪ੍ਰਚਾਰ ਕਰ ਰਹੇ ਹਨ ਕਿ ਜੂਨ 84 ਦੇ ਘੱਲੂਘਾਰੇ ਲਈ ਸਿਰਫ ਕਾਂਗਰਸ ਜ਼ਿੰਮੇਵਾਰ ਹੈ। ਕੀ ਇਹ ਸੱਚ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਜੂਨ 84 ਘੱਲੂਘਾਰਾ ਜਾਂ ਉਸ ਤੋਂ ਪਹਿਲਾਂ 37 ਸਾਲ 1947 ਤੋਂ ਬਾਅਦ ਦੇ ਦੌਰ ਦੇ ਉੱਤੇ ਜੇ ਅਸੀਂ ਇੱਕ ਪੰਛੀ ਝਾਤ ਮਾਰੀਏ ਤੇ ਫਿਰ ਸਾਨੂੰ ਇਹ ਸਮਝ ਆਏਗੀ ਕਿ ਕਿਵੇਂ ਸਿੱਖ ਕੌਮ ਦੇ ਨਾਲ ਪਹਿਲੇ ਦਿਨ ਤੋਂ ਹੀ ਇਸ ਸਮੁੱਚੀ ਸੋਚ ਵਾਲੇ ਜਿਨ੍ਹਾਂ ਦੇ ਲਈ ਲਫ਼ਜ਼ ਬ੍ਰਾਹਮਣਵਾਦ ਸੀ, ਅੱਜ ਹਿੰਦੂਤਵਾ ਹੈ ਖੁੱਲ੍ਹ ਕੇ BJP ਵਾਲੇ, ਪਰ ਜਿਹੜੇ ਸੈਕੂਲਰ ਲਬਾਦੇ ਦੇ ਥੱਲੇ ਕਾਂਗਰਸ ਵੀ ਜਿਹੜੀ 84 ਤੋਂ ਪਹਿਲਾਂ ਵੀ ਸੀ, ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਜਾਂ ਉਸ ਤੋਂ ਬਾਅਦ ਦਾ ਵੀ ਜੋ ਉਹਨਾਂ ਦਾ ਰਵੱਈਆ ਉਹ ਉਹੀ ਰਵੱਈਆ ਰਿਹਾ ਜਿਹੜਾ ਕਿ ਹਿੰਦੂ ਤਵੀਆਂ ਦਾ ਰਿਹਾ। ਫਰਕ ਇੰਨਾ ਹੈ ਕਿ ਜੇ ਅਸੀਂ 1920s ਦੇ ਦੌਰ ਨੂੰ ਦੇਖੀਏ ਤੇ ਸਾਵਰਕਰ ਔਰ ਗੋਲਵਲਕਰ ਦੀਆਂ ਲਿਖਤਾਂ ਨੂੰ ਅਸੀਂ ਘੋਖਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਇਸ ਗੱਲ ਦੀ ਸਮਝ ਆਏਗੀ ਕਿ ਉਹ ਸਿੱਖਾਂ ਨੂੰ ਡੈਥ ਕਿਸ ਦੇ ਨਾਲ ਮਾਰਨ ਦੀ ਲਾਈਨ ਰਹੀ, ਕਿਉਂਕਿ ਉਹਨਾਂ ਨੇ ਇਹ ਲਾਈਨ ਰਹੀ ਕਿ ਜੀ ਜਿਹੜੇ ਮਜ਼ਹਬ ਭਾਰਤ ਦੇ ਵਿੱਚ ਆਪਣੀ ਕਿਸੇ ਪਵਿੱਤਰ ਧਰਤੀ ਦੇ ਨਾਲ ਨਹੀਂ ਜੁੜੇ ਹੋਏ, ਉਹਨਾਂ ਦੀ ਪੁੰਨ ਭੂਮੀ ਨਹੀਂ ਹੈ, ਉਹ ਏਲੀਅਨ ਨੇ, ਉਹ ਗੈਰ ਨੇ, ਤਾਂ ਉਹਨਾਂ ਦੇ ਲਈ ਜਿਹੜਾ ਜਾਂ ਉਹਨਾਂ ਨੂੰ ਜਿਹੜਾ ਐਸਿਮੀਲੇਟ ਕੀਤਾ ਜਾਏ ਜਾਂ ਐਨਾਹੀਲੇਟ ਕੀਤਾ ਜਾਏ। ਦੋ ਲਫ਼ਜ਼ ਅੰਗਰੇਜ਼ੀ ਦੇ ਨੇ ਕਿ ਜਾਂ ਆਪਣੇ ਜਜ਼ਬ ਕਰੋ ਤੇ ਜਾਂ ਉਹਨਾਂ ਨੂੰ ਡਿਸਟਰੋਏ ਕਰੋ। ਸੋ ਇਸ ਲਈ ਉਹਨਾਂ ਨੇ ਇਸਲਾਮ ਔਰ ਈਸਾਈਅਤ ਨੂੰ RSS ਜਾਂ ਹਿੰਦੂ ਤਵੀਆਂ ਨੇ ਉਹ ਬਿਲਕੁਲ ਐਨਮੀ ਗਰਦਾਨ ਕੇ ਮਾਰਿਆ। ਔਰ ਜਿਵੇਂ ਆਰਟੀਕਲ 25(20) ਦੇ ਥੱਲੇ ਜਿਹਦੇ 'ਚ ਜ਼ਾਹਰ ਹੈ ਕਾਂਗਰਸ ਦੀ ਕੰਸਟੀਟਿਊਐਂਟ ਮੈਂਬਰ ਸੀ ਅਸੈਂਬਲੀ ਦੇ, ਹਿੰਦੂਤਵਾਦੀ ਥਾਟ ਵਾਲੇ ਵੀ ਸੀ, ਸ਼ਾਮਾ ਪ੍ਰਸਾਦ ਮੁਖਰਜੀ ਵਰਗੇ ਲੋਕ ਵਿੱਚ ਵੜੇ ਹੋਏ ਸੀ, ਉਹਨਾਂ ਨੇ ਆਰਟੀਕਲ 25(20) ਦੇ ਥੱਲੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾ ਕੇ ਔਰ ਬਾਅਦ ਦੇ ਵਿੱਚ 50s ਦੇ ਵਿੱਚ ਉਹ ਸਾਰੇ ਲਾਅ, ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਬਿੱਲ ਔਰ ਗਾਰਡੀਅਨਸ਼ਿਪ ਐਕਟ ਔਰ ਫਲਾਣੇ ਦੇ ਥੱਲੇ ਸਿੱਖ ਬੋਧੀ ਜੈਨੀ
ਸਾਰੇ ਹਿੰਦੂਆਂ ਵਾਲੇ ਉਸ ਕੈਟਾਗਰੀ ਦੇ ਵਿੱਚ ਹੀ ਕਲੱਬ ਕੀਤੇ। ਹੁਣ ਜੂਨ 84 ਤੋਂ ਬਾਅਦ, ਕਿਉਂਕਿ ਜਦੋਂ 1966 ਤੋਂ ਬਾਅਦ ਪਹਿਲੀ ਹਕੂਮਤ ਅਕਾਲੀਆਂ ਦੀ ਬਣੀ, ਪੰਜਾਬੀ ਸੂਬਾ 1 ਨਵੰਬਰ 1966 ਨੂੰ ਬਣਿਆ, ਫਰਵਰੀ 1967 'ਚ ਚੋਣਾਂ ਹੋਈਆਂ, ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਬਣੀ ਜਿਹੜੀ ਕਿ ਕੋਲੀਸ਼ਨ ਗਵਰਨਮੈਂਟ ਸੀ। ਉਦੋਂ ਜਿਹੜੀ ਬੀਜੇਪੀ ਦਾ ਪਹਿਲਾ ਅਵਤਾਰ ਸੀ ਭਾਰਤੀ ਜਨਸੰਘ, ਉਹਨਾਂ ਦੀ ਹੋਂਦ ਸੀ। 7 ਉਹਨਾਂ ਦੇ MLA ਸੀ ਪੰਜਾਬ 'ਚ, ਡਾਕਟਰ ਬਲਦੇਵ ਪ੍ਰਕਾਸ਼, ਬਲਰਾਮ ਜੀ ਦਾਸ ਟੰਡਨ ਵਗੈਰਾ, ਉਹਨਾਂ ਨੂੰ ਅਕਾਲੀਆਂ ਨੇ ਆਪਣੇ ਨਾਲ ਲਾਇਆ। ਹੁਣ ਈਵਨ ਪੰਜਾਬੀ ਸੂਬੇ ਮੋਰਚੇ ਵੇਲੇ, ਇਹ ਗੱਲ ਮੈਨੂੰ ਅੱਜ ਇਸ ਲਈ ਕਹਿਣ ਦੀ ਲੋੜ ਪਈ ਕਿ ਅੱਜ ਕੱਲ੍ਹ ਕੁਛ ਜਿਹੜੇ ਮਿਸ਼ਨਰੀ ਸ਼ਬਦ ਇਵੇਂ ਨਹੀਂ ਜਿਵੇਂ ਬਹੁਤੇ ਮਿਸ਼ਨਰੀ ਜਾਂ ਦੂਸਰਿਆਂ ਨਾਲ ਇੱਕ ਦੂਜੇ ਨੂੰ ਨਫ਼ਰਤ ਦੇ ਐਂਗਲ ਤੋਂ ਦੇਖਦੇ ਨੇ, ਜਿਹੜੇ ਆਪਣੇ ਇੱਕ ਮਿਸ਼ਨ ਦੇ ਉੱਤੇ ਨੇ। ਉਹ ਮਿਸ਼ਨ ਕੀ ਹੈ? ਸਿੱਖਾਂ ਦੇ ਵਿੱਚ ਬੀਜੇਪੀ ਜਾਂ ਕਾਂਗਰਸ ਨੂੰ ਪ੍ਰਵਾਨਿਤ ਕਰਵਾਉਣਾ। ਹਾਲਾਂਕਿ ਇਹ ਨਹੀਂ ਹੈ ਵੀ ਇਹ ਨਵਾਂ ਕੰਮ ਕਰਨ ਲੱਗੇ ਨੇ। ਜੇ ਪ੍ਰਵਾਨਿਤ ਨਾ ਕਰਵਾਇਆ ਹੁੰਦਾ ਤੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਕਿਉਂ ਐਲਾਨਦਾ 1996-97 'ਚ? ਉਹਨਾਂ ਦੇ ਨਾਲ ਸਰਕਾਰ ਕਿਉਂ ਬਣਾਉਂਦਾ ਜਿਨ੍ਹਾਂ ਨੇ ਜਿਹੜੀ ਹੈ ਸਿੱਖਾਂ ਦੀ ਪਰਸੀਕਿਊਸ਼ਨ ਦੇ ਵਿੱਚ ਬਰਾਬਰ ਦਾ ਨਹੀਂ, ਰਾਦਰ ਇੱਕ ਕਦਮ ਅੱਗੇ ਜਾ ਕੇ ਰੋਲ ਅਦਾ ਕੀਤਾ ਹੋਇਆ। ਪਰ ਕਿਉਂਕਿ ਹੁਣ ਬਾਦਲਾਂ ਦਾ ਉਹ ਟੁੱਟਾ ਕਿਲਾ ਖਿਲ ਰਹੇ ਨੇ ਸਾਰੇ, ਅਕਾਲੀ ਦਲ ਬੀਜੇਪੀ ਨੇ ਖੁਦ ਹੀ ਠੁੱਡ ਮਾਰਿਆ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਲੋੜ ਨਹੀਂ ਹੈ। ਉਹਨਾਂ ਨੇ ਆਪਣੀ ਕਿਸਮ ਦੇ ਲੋਕ ਖੜੇ ਕਰ ਲਏ ਨੇ। ਜੇ ਗੁਰਦੁਆਰਿਆਂ ਦੇ ਪ੍ਰਬੰਧ 'ਚ ਦੇਖੀਏ, ਤਖਤ ਹਜ਼ੂਰ ਸਾਹਿਬ ਕਮੇਟੀ ਬੀਜੇਪੀ ਦੀ, ਇੱਕ ਪਟਨਾ ਸਾਹਿਬ ਕਮੇਟੀ ਉਹਨਾਂ ਦੀ, ਦਿੱਲੀ ਕਮੇਟੀ ਉਹਨਾਂ ਦੀ, ਹਰਿਆਣਾ ਕਮੇਟੀ ਉਹਨਾਂ ਦੀ, ਪੰਜਾਬ ਦੇ ਵਿੱਚ ਵੀ ਜਿੰਨੀਆਂ ਕੁ ਤੁਸੀਂ ਤਰ੍ਹਾਂ ਦੇਖੋਗੇ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਕਲੀਆਂ ਬੜੀਆਂ ਹੋਈਆਂ। ਪਰ ਕਿਉਂਕਿ ਸਧਾਰਨ ਸਿੱਖ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਵੀ ਇਹ ਹਿੰਦੂਤਵਾ ਦੀ ਆਈਡੀਓਲੋਜੀ ਇਹ ਕਿਵੇਂ ਜਿਹੜੀ ਹੈ ਇਹ ਸਿੱਖੀ ਨੂੰ ਨਿਗਲਣ ਵਾਲੀ ਲਾਈਨ ਹੈ, ਇਹ ਅਸਿਮੀਲੇਟ ਕਰਨ ਦੀ ਲਾਈਨ ਤਾਂ ਸਾਵਰਕਰ ਗੋਲਵਲਕਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਔਰ ਆਰੀਆ ਸਮਾਜ ਔਰ ਦੂਸਰੇ ਤੀਸਰੇ ਕੁਛ ਨਫ਼ਰਤ ਦੇ ਨਾਲ ਭਰੇ ਹੋਏ ਔਰ ਦੂਸਰੇ ਉਹ ਸਾਰੇ ਨੂੰ ਹੁਣ ਇੱਕ ਸਿੱਖਾਂ ਦੇ ਇੱਕ ਤਾਂ ਤਬਕਾ ਸਿੱਖਾਂ ਦਾ ਉਹ ਜਿਹੜੇ ਅਦਰਵਾਈਜ਼ ਸਮਝਦੇ ਨੇ ਕਿ ਬਈ ਇਹ ਸਾਡਾ ਕਿਵੇਂ ਨੁਕਸਾਨ ਕਰ ਰਿਹਾ RSS ਔਰ BJP ਪੰਜਾਬ 'ਚ ਕਿਵੇਂ ਪਸਰ ਰਿਹਾ ਹੈ, ਕਿਵੇਂ ਉਹ ਬਾਹਰਲੇ ਦੌਰਿਆਂ 'ਤੇ ਨਿਕਲੇ ਹੋਏ ਨੇ। ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ, ਬਹੁਤ ਵੱਡੇ ਵੱਡੇ ਇਕੱਠਾਂ 'ਚ ਉਹਨਾਂ ਨੂੰ ਸੱਦਿਆ ਜਾਂਦਾ ਹੈ। ਉਹ ਇੰਨਾ ਕਹਿ ਕੇ ਜੀ ਖਾਲਸਾ ਜੀ ਅਸੀਂ ਸਾਡੇ ਤੋਂ ਐਕਸਪੈਕਟ ਨਾ ਕਰੋ ਕਿ ਅਸੀਂ ਘੱਲੂਘਾਰੇ ਬਾਰੇ ਬਹੁਤ ਕੁਝ ਕਵਾਂਗੇ, ਅਸੀਂ ਵਾਪਸ ਵੀ ਜਾਣਾ ਹੈ, ਨਾਮ ਜਪੋ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਕੁਛ ਜਿਹੜਾ ਉਹ ਤਾਂ ਉਹੀ ਪੱਲਾ ਝਾੜ ਕੇ ਜਿਹੜੇ ਨੇ ਜਿਹਨਾਂ ਜੇ ਮੈਂ ਨਾਂ ਲਿਆ ਤਾਂ ਫਿਰ ਬਹੁਤਿਆਂ ਨੂੰ ਤਕਲੀਫ ਹੋਏਗੀ। ਜਿਹੜੇ ਨਾਮੀ ਗ੍ਰਾਮੀ ਕਿਸਮ ਦੇ ਜਿਨ੍ਹਾਂ ਦੇ ਅੱਗੇ ਨੋਟਾਂ ਦਾ ਇੰਨਾ ਢੇਰ ਲੱਗ ਜਾਂਦਾ ਕਿ ਬਾਅਦ ਸ਼ਾਇਦ ਬੋਰੀਆਂ 'ਚ ਭਰ ਕੇ ਉਹਨਾਂ ਨੂੰ ਭੇਜਣਾ ਪੈਂਦਾ, ਉਹਨਾਂ ਤੱਕ ਪਹੁੰਚਾਉਣਾ ਪੈਂਦਾ। ਉਹ ਕਲਾਸ ਤਾਂ ਵੈਸੇ ਹੀ ਭਗੌੜੀ, ਉਹਨਾਂ ਨੇ ਤਾਂ ਹੱਥ ਖੜੇ ਕੀਤੇ ਹੋਏ ਨੇ ਕਿ ਜੇ ਅਸੀਂ ਪੈਸੇ ਹਾਲਾਂ ਉਹਨਾਂ 'ਚੋਂ ਕਈਆਂ ਦੇ ਕੋਲ ਅਮਰੀਕਾ ਦੀ ਸਿਟੀਜ਼ਨਸ਼ਿਪ ਹੈ, ਕਈ ਕੈਨੇਡਾ 'ਚ ਨੇ, ਕੋਈ ਦੂਜੇ ਨੇ, ਪਰ ਕਿਉਂਕਿ ਵਾਪਸ ਵੀ ਜਾਣਾ ਹੈ ਉੱਥੋਂ ਵੀ ਪੈਸੇ ਤਾਂ ਇਕੱਠੇ ਕਰਨੇ ਨੇ ਔਰ ਉਹਨਾਂ ਦਾ ਤਾਂ ਇੱਥੋਂ ਤੱਕ ਹੀ ਹੈ। ਹੁਣ ਇੱਕ ਕਲਾਸ ਜਿਹੜੀ ਛਲਾਰੂ ਕਿਸਮ ਦੇ ਵੋਕਲ ਔਰ ਬਾਣੇ ਦੇ ਵਿੱਚ ਵੀ ਰਹਿਣ ਵਾਲੇ ਔਰ ਦੂਜੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਉਹਨਾਂ ਨੇ ਇਹ ਪ੍ਰੋਪੇਗੈਂਡਾ ਲਾਈਨ ਫੜ ਲਈ ਕਿ ਜੀ ਦੇਖੋ ਇਹ ਗੰਗਾ ਨਹਾਉਣਾ ਵੀ ਠੀਕ ਹੈ, ਸਨਾਤਨੀ ਦੇਖੋ ਜੀ ਸਾਡੇ ਫਲਾਣੇ ਬਾਬੇ ਵੀ ਨਹਾਉਂਦੇ ਰਹੇ ਤੇ ਢਿਮਕੇ ਵੀ ਨਹਾਉਂਦੇ ਰਹੇ। ਦੇਖੋ ਹਮਲਾ ਤਾਂ ਕਾਂਗਰਸ ਨੇ ਕੀਤਾ ਜੂਨ 84, ਸਾਡਾ ਨੁਕਸਾਨ ਤਾਂ ਕਾਂਗਰਸ ਨੇ ਕੀਤਾ, ਕਾਂਗਰਸ ਦੁਸ਼ਮਣ ਹੈ। ਹੁਣ ਇਹ ਲਾਈਨ ਪੋਲੀਟੀਕਲੀ ਬਾਦਲ ਐਂਡ ਕੰਪਨੀ ਅਕਾਲੀਆਂ ਨੇ ਜੇ 84 ਦੇ ਤੋਂ ਬਾਅਦ ਵੀ ਇਹਨਾਂ ਦੇ ਨਾਲ ਅਲਾਇੰਸ ਰੱਖਿਆ, ਸਰਕਾਰਾਂ ਦੇ ਵਿੱਚ ਸੈਂਟਰ ਦੇ ਵਿੱਚ ਵੀ ਰਹੇ, ਪੰਜਾਬ 'ਚ, ਇਹ ਤਾਂ ਇਹਨਾਂ ਦਾ ਆਰਗੂਮੈਂਟ ਸੀ ਵੋਟਾਂ ਲੈਣ ਲਈ। ਹੁਣ ਇਹਦੇ 'ਚ ਹਕੀਕਤ ਕਿੰਨੀ ਕੁ ਹੈ? ਪਹਿਲਾਂ ਤਾਂ ਤੁਸੀਂ ਪੰਜਾਬੀ ਸੂਬੇ ਮੋਰਚੇ ਵੇਲੇ ਹੀ ਦੇਖੋ ਵੀ ਕੌਣ ਸੀ ਜਿਹਨੇ ਇਹ ਪ੍ਰੋਪੇਗੈਂਡਾ ਕੀਤਾ ਸੀ ਪੰਜਾਬ ਦੇ ਹਿੰਦੂਆਂ ਨੂੰ, ਕਿਹਨੇ ਪ੍ਰਚਾਰਿਆ ਸੀ ਕਿ ਵੀ ਤੁਹਾਡੀ ਬੋਲੀ ਜਿਹੜੀ ਹੈ ਉਹ ਤੁਸੀਂ ਪੰਜਾਬੀ ਨਹੀਂ ਲਿਖਾਣੀ, ਤੁਸੀਂ ਹਿੰਦੀ ਲਿਖਾਣੀ ਹੈ। ਜਿਹੜਾ ਸਾਰਾ ਜਲੰਧਰ ਦਾ ਪ੍ਰੈਸ, ਲਾਲਾ ਜਗਤ ਨਾਰਾਇਣ, ਵਰਿੰਦਰ ਪ੍ਰਤਾਪ ਵਾਲਾ, ਯਸ਼ ਮਿਲਾਪ ਵਾਲਾ, ਸਾਰੇ ਹੀ ਆਰੀਆ ਸਮਾਜੀ ਲੋਕ ਜਿਹੜੇ ਪੁੱਜ ਕੇ ਫਿਰਕੂ ਹਿੰਦੂ ਥਾਟ ਵਾਲੇ ਸੀ ਜਿਨ੍ਹਾਂ ਨੇ ਸਾਰੇ ਕੈਂਪੇਨ ਨੂੰ ਚਲਾਇਆ। ਉਹਦੇ 'ਚ ਕੌਣ RSS ਦੇ ਨਾਲ ਸੀ, ਕੌਣ ਕਾਂਗਰਸ ਦੇ ਨਾਲ ਸੀ, ਕੌਣ, ਲੇਕਿਨ ਉਹ ਮਹਾਸ਼ਾ ਲਫ਼ਜ਼ ਕਿਹਾ ਜਾਂਦਾ ਸੀ। ਮਹਾਸ਼ਾ ਲੌਬੀ ਨੇ ਪੰਜਾਬ ਜੇ ਔਰ ਇਹ ਗੱਲ ਹੁਣ ਦੀ ਸ਼ੁਰੂ ਨਹੀਂ ਹੋਈ, 1951 'ਚ ਜਿਹੜੀ ਪਹਿਲੀ ਮਰਦਮਸ਼ੁਮਾਰੀ ਹੋਈ ਉਹਦੇ 'ਚ ਉਹਨਾਂ ਨੇ ਪ੍ਰਚਾਰ ਕੀਤਾ ਕਿ ਭਾਈ ਸਾਡੀ ਬੋਲੀ ਜਿਹੜੀ ਹੈ ਅਸੀਂ ਪੰਜਾਬੀ ਨਹੀਂ ਲਿਖਾਉਣੀ, ਹਿੰਦੀ ਲਿਖਾਉਣੀ ਹੈ। 51 61 ਉਹ ਲਗਾਤਾਰ ਵਰਤਾਰਾ ਜਾਰੀ ਰਿਹਾ। ਜੇ ਪੰਜਾਬੀ ਸੂਬੇ ਦੀ ਮੰਗ ਦੇ ਲਈ ਜਿਹੜਾ ਉਹ ਵਰਤ ਰੱਖਿਆ ਜਾਂਦਾ ਸੀ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਵੱਲੋਂ ਤੇ ਯਗਰਾਜ ਸ਼ਰਮਾ, ਬਲਰਾਮ ਜੀ ਦਾਸ ਟੰਡਨ, ਯਗਰਾਜ ਸ਼ਰਮਾ ਬਰਾਬਰ ਵਰਤ ਰੱਖ ਕੇ ਬੈਠਦਾ ਸੀ। ਪੰਜਾਬ ਦੇ ਵਿੱਚ ਕੌਣ ਸੀ ਜਿਹੜਾ
ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਸਰੋਵਰਾਂ ਦੇ ਵਿੱਚ ਸਿਗਰਟਾਂ ਦੇ ਡੱਬੇ ਸੁੱਟਦਾ ਸੀ। ਜਲੰਧਰ, ਲੁਧਿਆਣਾ, ਪਟਿਆਲਾ, ਡਾਕਟਰ ਕਾਲੀ ਚਰਨ ਨਾਂ ਦਾ ਬੰਦਾ ਜਾਂ ਕੋਈ ਹੋਰ ਜਿਹੜੇ ਸਿੱਖਾਂ ਦੇ ਜਲੂਸਾਂ ਦੇ ਉੱਤੇ ਪਥਰਾਵ ਕਰਦੇ ਸੀ। ਕੌਣ ਸੀ? ਜਨਸੰਘੀ ਨਹੀਂ ਸੀ? ਜਨਸੰਘ ਬੀਜੇਪੀ ਨਹੀਂ ਹੈ। ਔਰ ਇਸੇ ਤਰ੍ਹਾਂ ਫਿਰ ਜੇ ਤੁਸੀਂ ਹੁਣ ਅਡਵਾਨੀ ਤੋਂ ਵੱਡਾ ਕੋਈ ਜਿਹਨੇ ਰੱਥ ਯਾਤਰਾ ਦੇ ਨਾਂ ਥੱਲੇ ਕਿੰਨੀ ਨਫ਼ਰਤ ਫੈਲਾਈ, ਬਾਬਰੀ ਮਸਜਿਦ ਢਾਣ ਦੇ ਵੇਲੇ ਜਿਹੜਾ ਕਿੰਨਾ ਵੱਡਾ ਰੋਲ ਅਦਾ ਕੀਤਾ, ਔਰ ਉਹ ਰੱਥ ਯਾਤਰਾ ਦੇ ਥੱਲੇ ਨਫ਼ਰਤ ਵੰਡਦਾ ਚਲਾ ਗਿਆ। ਹੁਣ ਕਿਸੇ ਦੀ ਆਪਣੀ ਕਨਫੈਸ਼ਨ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਹੁੰਦੀ। ਬਿਲਕੁਲ। ਅਡਵਾਨੀ ਨੇ ਜਿਹੜੀ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ ਉਹਦੇ 'ਚ ਉਹਨੇ ਬੜੇ ਫਖਰ ਨਾਲ ਕਿਹਾ ਕਿ ਮੈਂ ਪਾਰਲੀਮੈਂਟ 'ਚ ਬਾਰ-ਬਾਰ ਨੱਜ ਕੀਤਾ ਇੰਦਰਾ ਗਾਂਧੀ ਨੂੰ ਕਿ ਫੌਜ ਭੇਜੋ, ਔਰ ਇਸ ਦੇ ਉੱਤੇ ਹੀ ਜਿਹੜਾ ਇੰਦਰਾ ਗਾਂਧੀ ਨੇ ਫੌਜ ਭੇਜਣ ਦਾ ਜਿਹੜਾ ਹੈ ਉਹ ਫੈਸਲਾ ਲਿਆ, ਯਾਨੀ ਉਹ ਕ੍ਰੈਡਿਟ ਲੈਣਾ ਚਾਹੁੰਦਾ। ਉਹ ਫੋਟੋ ਅੱਜ ਵੀ ਗੂਗਲ ਕਰਕੇ ਅਵੇਲੇਬਲ ਹੈ ਕਿ ਜਿਹੜੀ ਅਪ੍ਰੈਲ ਮਈ ਦੇ ਮਹੀਨੇ ਦਿੱਲੀ ਦੇ ਵਿੱਚ ਇੱਕ ਪ੍ਰੋਸੈਸ਼ਨ ਬੀਜੇਪੀ ਵੱਲੋਂ ਕੱਢਿਆ ਜਾਂਦਾ ਹੈ, ਜਿਹਨੂੰ ਲੀਡ ਕਰ ਰਿਹਾ ਅਟਲ ਬਿਹਾਰੀ ਵਾਜਪਾਈ, ਜਿਹਦੇ 'ਚ ਅਡਵਾਨੀ ਹੈ, ਜਿਹਦੇ 'ਚ ਇਹਨਾਂ ਦੇ ਮੁਰਲੀ ਮਨੋਹਰ ਜੋਸ਼ੀ ਹੈ, ਜਿਨ੍ਹਾਂ ਦੇ ਹੱਥ ਜਿਹੜੇ ਪਲੈਕੇਟ ਫੜੇ ਹੋਏ ਨੇ ਉਹਨਾਂ 'ਤੇ ਲਿਖਿਆ ਹੋਇਆ ਕਿ ਸੈਂਡ ਆਰਮੀ ਇਨਟੂ ਪੰਜਾਬ, ਸੈਂਡ ਆਰਮੀ ਇਨਟੂ ਦਰਬਾਰ ਸਾਹਿਬ ਟੂ ਲਿਬਰੇਟ ਦਰਬਾਰ ਸਾਹਿਬ, ਦਿਸ ਦੈਟ। ਸੋ ਕੌਣ ਸੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੇ? ਇੰਦਰਾ ਗਾਂਧੀ ਤਾਂ ਇਨ ਪਾਵਰ ਹੁੰਦਿਆਂ ਜੋ ਉਹਦਾ ਰੋਲ ਕਾਂਗਰਸ ਦਾ ਜਾਂ ਉਹਨਾਂ ਦਾ ਉਹ ਤਾਂ ਜਿਹੜਾ ਉਹ ਸਾਹਮਣੇ ਹੈ ਹੀ ਹੈ। ਲੇਕਿਨ ਇਸ ਗੱਲ ਤੋਂ ਬਰੀ ਕਰਨਾ ਕਿ ਬਈ ਇਹ ਤਾਂ ਕੰਮ ਕਾਂਗਰਸ ਦਾ ਸੀ, ਇਸ ਲਈ ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਜਾਂ ਬੀਜੇਪੀ ਦੇਖੋ ਜਾਂ ਆਰਐਸਐਸ ਤੋਂ ਵੱਧ ਕੇ ਕੌਣ ਸਿੱਖ ਦੁਸ਼ਮਣ ਜਮਾਤ ਹੋ ਸਕਦੀ? ਇਹਨਾਂ ਨੂੰ ਜਿਹੜੇ ਲੋਕ ਅਦਰਵਾਈਜ਼ ਅਕਾਲ ਤਖਤ ਜਾਂ ਇਹਨਾਂ ਨੂੰ ਆਪਣੀ ਅਕਾਲ ਤਖਤ ਦਾ 2004 ਦਾ ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਸੀ, ਦੋ ਜਿਹੜੇ ਪਾਰਟ ਨੇ ਜਿਹੜੇ ਮੈਂ ਸਮਝਦਾ ਹਾਂ ਵੀ ਜਥੇਦਾਰ ਵੇਦਾਂਤੀ ਦੇ ਕ੍ਰੈਡਿਟ 'ਚ ਜਾਂਦਾ, ਔਰ ਉਸ ਵੇਲੇ ਇਹ ਸਾਰੇ ਛਲਾਰੂ ਜਿਹੜੇ ਅੱਜ ਪ੍ਰਚਾਰਕ ਨੇ ਇਹਨਾਂ 'ਚ ਉਦੋਂ ਕੋਈ ਨਾ ਬੋਲਿਆ। ਉਹਦੇ 'ਚ ਇੱਕ ਸੀ ਜਦੋਂ ਕਿ ਆਰਐਸਐਸ ਦਾ ਇੰਨਾ ਹੌਸਲਾ ਵਧਿਆ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਉਹਨਾਂ ਨੇ ਕਿਹਾ ਜੀ ਅਸੀਂ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਜਿਹੜਾ ਨਗਰ ਕੀਰਤਨ ਕਰਾਂਗੇ। ਸਿੱਧੇ ਤੌਰ 'ਤੇ ਰਾਸ਼ਟਰੀ ਸਿੱਖ ਸੰਗਤ ਜਿਹੜੀ ਬਣਾਈ ਹੋਈ ਸੀ, ਅਕਾਲ ਤਖਤ ਤੱਕ ਪਹੁੰਚ ਹੋਈ, ਬਹੁਤ ਸਾਰੀਆਂ ਡਿਬੇਟਸ ਹੋਈਆਂ, ਆਰਐਸਐਸ ਨੂੰ ਪੁੱਛਿਆ ਗਿਆ ਸਿੱਖਾਂ ਦੀ, ਔਰ ਫਾਈਨਲੀ ਇਹ ਹੁਕਮਨਾਮਾ ਅਕਾਲ ਤਖਤ ਤੋਂ ਆਇਆ ਕਿ ਭਾਈ ਇਹ ਆਰਐਸਐਸ ਐਂਟੀ ਸਿੱਖ ਜਮਾਤ ਹੈ ਔਰ ਇਹਨਾਂ ਦੇ ਕਿਸੇ ਸਮਾਗਮ ਦੇ ਵਿੱਚ ਕੋਈ ਸ਼ਮੂਲੀਅਤ ਨਾ ਕੀਤੀ ਜਾਏ। ਇਹ ਤਾਂ ਮੰਦਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਜਾਣ ਦਾ ਫੈਸਲਾ ਸੀ ਇਹਨਾਂ ਦਾ, ਇਹਦੇ ਉੱਤੇ ਵੀ ਅਕਾਲ ਤਖਤ ਦਾ ਹੁਕਮਨਾਮਾ ਆਇਆ। ਸੋ ਜ਼ਾਹਰ ਹੈ ਕਿ ਵੀ ਇਸ ਸਭ ਦੇ ਬਾਵਜੂਦ ਕਿਉਂਕਿ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਦੇ ਹਵਾਲੇ ਨਾਲ ਵੀ ਬੀਜੇਪੀ ਨੇ 2027 ਤੱਕ ਪਹੁੰਚਦਿਆਂ ਜਿਹੜਾ ਆਪਣਾ ਉਹਨਾਂ ਨੇ ਆਲਰੇਡੀ ਉਹ ਕਲਾਸ ਖੜੀ ਕਰ ਦਿੱਤੀ ਹੈ ਜਿਹੜੀ ਸਾਨੂੰ ਇੱਕ ਪਾਸੇ ਤਾਂ ਉਹ ਸਿੱਖੀ ਨੂੰ ਜਜ਼ਬ ਕਰਨ ਦੀ ਲਾਈ ਹੈ, ਕਿਉਂਕਿ ਉਹਨਾਂ ਦਾ ਦੋ ਹੀ ਹੈ, ਐਨਾਹੀਲੇਟ ਔਰ ਐਸਿਮੀਲੇਟ। ਫਸਟ ਐਸਿਮੀਲੇਟ ਹੈ ਕਿ ਵਿੱਚ ਆ ਜਾਓ, ਬਣ ਜਾਓ ਹਿੰਦੂ, ਹਿੰਦੂ ਤੋਂ ਵੀ ਆਈਡੀਓਲੋਜੀ ਵਾਲ ਰੱਖੋ, ਪੱਗ ਬੜੀਆਂ ਸੋਹਣੀ ਬੰਨੋ, ਰੰਗ ਬਰੰਗੀਆਂ ਬੰਨੋ, ਉਹਨਾਂ ਨੂੰ ਕੀ ਇਤਰਾਜ਼ ਹੈ। ਲੇਕਿਨ ਜੇ ਤੁਸੀਂ ਡਿਫਾਇੰਸ, ਆਜ਼ਾਦੀ, ਫਰੀडम, ਔਰ ਇਹ ਉਹੀ ਛਲਾਰੂ ਪ੍ਰਚਾਰਕਾਂ ਦੀ ਕਲਾਸ ਹੈ ਜਿਹੜੀ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਖਾਲਿਸਤਾਨ ਦਾ ਵਿਰੋਧ ਕਰਦੇ ਆ, ਕਹਿੰਦੇ ਨੇ ਉਹ ਤਾਂ ਜੀ ਇਹ ਅਸੀਂ ਤਾਂ ਤਖਤ ਹੀ ਸੰਸਾਰ ਦਾ ਲੈਣਾ ਜੀ, ਅਸੀਂ ਤਾਂ ਸਾਨੂੰ, ਪਰ ਕਿਉਂਕਿ ਖਾਲਿਸਤਾਨ ਦੇ ਮੁੱਦੇ ਤੋਂ ਭਜਾਉਣਾ ਹੈ, ਇਹਨੂੰ ਜਸਟੀਫਾਈ ਕਰਨਾ ਹੈ। ਫਿਰ ਤੁਸੀਂ ਨਵੰਬਰ 84 ਲੈ ਲਓ, ਉਹਦੀ ਵਾਜਪਾਈ ਦੀ ਜਦੋਂ ਸਰਕਾਰ ਬਣਦੀ ਹੈ, 98 ਦੇ ਕਰੀਬ ਕੇਸ ਜਿਹੜੇ ਆਰਐਸਐਸ ਦੇ ਲੋਕਾਂ ਦੇ ਉੱਤੇ ਸੀ ਉਸ ਪੀਰੀਅਡ ਦੇ ਵਿੱਚ ਜਿਹੜੇ ਨੇ ਉਹ ਵਾਪਸ ਲੈ ਗਏ। ਉਹਨਾਂ ਦਾ ਵੀ ਬਰਾਬਰ ਦਾ ਰੋਲ ਹੈ। ਤੇ ਜੇ ਇਹਨਾਂ ਦਾ ਆਈਡੀਆਲੌਗ ਜਿਹਨੂੰ ਭਾਰਤ ਰਤਨ ਦਿੱਤਾ ਹੈ ਉਹ ਜਿਹੜਾ ਨਾਨਾ ਜੀ ਦੇਸ਼ਮੁਖ, ਉਹਦੇ ਹੀ ਪੜ੍ਹ ਲਓ। ਉਹਨੇ ਨਵੰਬਰ ਦੇ ਪਹਿਲੇ ਹਫਤੇ, ਨਵੰਬਰ 84 ਦੇ ਵਿੱਚ ਇੱਕ ਸਰਕੂਲੇਟ ਕੀਤਾ ਲੈਟਰ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ, ਸਿੱਖਾਂ ਨੂੰ ਐਡਵਾਈਸ ਕੀਤੀ ਕਿ ਜੋ ਤੁਹਾਡੇ ਨਾਲ ਹੋਇਆ ਉਹ ਤੁਸੀਂ ਡਿਜ਼ਰਵ ਕਰਦੇ ਸੀ, ਤੁਸੀਂ ਬਹੁਤ ਸਿਰ ਚੁੱਕਿਆ ਹੋਇਆ ਸੀ, ਹਿੰਦੂਆਂ ਤੋਂ ਬਾਹਰ ਜਾਣਾ ਚਾਹੁੰਦੇ ਸੀ, ਹੁਣ ਆਰਾਮ ਨਾਲ ਬਹਿ ਜਾਓ, ਟਿਕ ਕੇ ਬਹਿ ਜਾਓ, ਕਿਉਂਕਿ ਤੁਸੀਂ ਇਹ ਡਿਜ਼ਰਵ ਕਰਦੇ ਸੀ। ਔਰ ਕੌਣ ਸੀ ਜਿਨ੍ਹਾਂ ਨੇ ਜੂਨ 84 ਦੇ ਹਮਲੇ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਹੀ ਨਹੀਂ ਭਾਰਤ ਭਰ ਦੇ ਵਿੱਚ ਮਿਠਾਈਆਂ ਵੰਡੀਆਂ? ਕਿਹੜਾ ਬੀਜੇਪੀ ਦਾ ਔਰ ਕਿਹੜਾ ਆਰਐਸਐਸ ਦਾ ਸੀ ਜਿਹਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਕੰਡੈਮ ਕੀਤਾ? ਫਿਰ ਤੁਸੀਂ ਕਿਵੇਂ ਜਿਹੜਾ ਉਹ ਇੱਕ ਕਾਂਗਰਸ ਜਾਂ ਇੰਦਰਾ ਗਾਂਧੀ ਦੇ ਖਾਤੇ 'ਚ ਪਾ ਕੇ ਕਹੋਗੇ ਜੀ ਬਾਕੀ ਦੁੱਧ ਧੋਤੇ ਨੇ? ਕਿਸੇ ਇੱਕ ਨੇ ਵੀ ਪਾਰਲੀਮੈਂਟ 'ਚ ਖਲੋ ਕੇ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਦਾ ਜਿਹੜਾ ਓਵਰਆਲ ਰਵੱਈਆ ਰਿਹਾ ਇਸ ਸਾਰੇ ਪੀਰੀਅਡ ਦੇ ਵਿੱਚ ਉਹ ਬਿਲਕੁਲ ਦੁਸ਼ਮਣੀ ਭਰਿਆ ਰਿਹਾ। ਉਸ ਕੋਈ ਪਾਰਲੀਮੈਂਟੇਰੀਅਨ ਕੋ ਮਤਾ ਲਿਆਂਦਾ ਹੋਏ, ਕੋਈ ਕਿਸੇ ਨੇ, ਕਿਉਂਕਿ ਇਸ ਨੂੰ ਤਾਂ ਜਦੋਂ ਇੰਦਰਾ ਗਾਂਧੀ ਇਹ ਸਾਰਾ ਕਰ ਰਹੀ ਸੀ
ਉਹਨੂੰ ਦੁਰਗਾ ਦਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ ਹੈ? ਹੁਣ ਦੁਰਗਾ ਦੇ ਖਿਤਾਬ ਦਾ ਕੀ ਮਤਲਬ ਹੈ? ਜੀ ਦੁਰਗਾ ਜਿਹੜੀ ਹੈ ਉਸ ਦਾ ਹੈ ਕਿ ਜੀ ਉਹ ਰਾਖਸ਼ਾਂ ਦਾ ਖੂਨ ਪੀਂਦੀ ਹੈ ਔਰ ਦੇਵਤਿਆਂ ਨੂੰ ਉਭਾਰਦੀ ਹੈ। ਸੋ ਸਿੱਖ ਰਾਖਸ਼ ਸੀ, ਉਹਨਾਂ ਦਾ ਖੂਨ ਡੋਲਿਆ ਗਿਆ, ਉਹਨਾਂ ਦਾ ਦਰਬਾਰ ਸਾਹਿਬ ਜਿਹੜਾ ਉਹਨੂੰ ਪੋਲਿਊਟ ਕੀਤਾ ਗਿਆ, ਅਕਾਲ ਤਖਤ ਢਾਇਆ ਗਿਆ, ਔਰ ਇਸ ਤੋਂ ਵੱਡੀ ਸੈਲੀਬ੍ਰੇਸ਼ਨ ਕੀ ਹੋ ਸਕਦੀ ਹੈ? ਬਿਲਕੁਲ। ਔਰ ਇਹ ਸਾਰੇ ਦੇ ਚੱਲਦਿਆਂ ਹਰਬੰਸ ਲਾਲ ਖੰਨਾ ਜਿਹਨੂੰ ਬਾਅਦ ਚ ਸਜ਼ਾ ਯਾਫਤਾ ਕੀਤਾ ਅੰਮ੍ਰਿਤਸਰ ਚ, ਕੌਣ ਸੀ? ਬੀਜੇਪੀ ਦਾ ਪ੍ਰਧਾਨ, ਜਿਨੇ ਸਟੇਸ਼ਨ ਤੇ ਲੱਗੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਿਆ, ਗੁਰੂ ਰਾਮਦਾਸ ਜੀ ਦੀ ਪਿਕਚਰ ਨੂੰ ਪੈਰਾਂ ਥੱਲੇ ਜਿਹੜਾ ਉਸਨੇ ਰੋਲਿਆ। ਹਰਬੰਸ ਲਾਲ ਖੰਨਾ ਕਿਹੜਾ ਕਾਂਗਰਸ ਦਾ ਪ੍ਰਧਾਨ ਸੀ ਜੀ। ਸੋ ਜਦੋਂ ਇਹ ਮੁੱਦਾ ਆਉਂਦਾ ਹੈ, ਈਵਨ ਇਹਦੇ 'ਚ ਇਹ ਤਾਂ ਚਲੋ ਇਹਨਾਂ ਦੀ ਬੀਜੇਪੀ ਜਾਂ ਕਾਂਗਰਸ, ਈਵਨ ਕਮਿਊਨਿਸਟਾਂ ਨੇ ਤਾਂ ਇੱਕ ਕਦਮ ਅੱਗੇ ਜਾ ਕੇ ਸਰਕਾਰ ਦਾ ਜਿਹੜਾ ਨੇ ਉਹ ਸਿੱਖਾਂ ਨੂੰ ਮਾਰਨ ਵਾਲੇ ਘੁਆੜੇ ਦੇ ਦਸਤੇ ਬਣੇ ਨੇ। ਸੋ ਅਸੀਂ ਇਹ ਦਾਅਵੇ ਨਾਲ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਹਿੰਦੂ ਹੋਣ ਕਰਕੇ ਜਾਂ ਦੂਸਰਾ ਨਫ਼ਰਤ ਕਰਦੇ ਹਾਂ, ਨਫ਼ਰਤ ਦੀ ਥਾਂ ਨਹੀਂ ਹੈ, ਪਰ ਫॉर ਸੇਕ ਆਫ ਦਾ ਹਿਸਟਰੀ। ਈਵਨ ਖੁਸ਼ਵੰਤ ਸਿੰਘ ਵਰਗਾ ਬੰਦਾ ਜਿਹਨੂੰ ਖੁਸ਼ਾਮਦ ਸਿੰਘ ਕਹਿੰਦੇ ਸੀ, ਉਹ ਜਦੋਂ ਰਾਜ ਸਭਾ ਦਾ ਮੈਂਬਰ ਸੀ, ਉਹਨੇ ਕਿਹਾ ਜੀ ਮੈਂ ਜਦ ਨਵੰਬਰ 84 ਔਰ ਦੂਸਰੇ ਤੋਂ ਬਾਅਦ ਚਾਹਿਆ ਕਿ ਰਾਜ ਸਭਾ ਦੇ ਵਿੱਚ ਕੋਈ ਮਤਾ ਕੋ ਸਪਾਂਸਰ ਕੀਤਾ ਜਾਏ, ਇਹਨੂੰ ਕੰਡੈਮ ਕਰਦਾ, ਇੱਕ ਵੀ ਬੰਦੇ ਨੇ ਮੈਨੂੰ ਜੁਆਇਨ ਨਹੀਂ ਕੀਤਾ। ਹੁਣ ਉਦੋਂ ਸਾਰਾ ਮੁਲਕ ਜਿਹੜਾ ਉਹ ਇੰਦਰਾ ਗਾਂਧੀ ਨੂੰ, ਔਰ ਕੱਲਾ ਇਹੀ ਨਹੀਂ, ਜੇ ਤੁਸੀਂ ਇਸ ਤੋਂ ਬਾਅਦ ਦੇਖੋ ਇੰਦਰਾ ਗਾਂਧੀ ਦੇ ਉਹ ਸਾਰੀਆਂ ਨੀਤੀਆਂ ਨੂੰ ਅੱਜ ਤੱਕ ਵੀ ਤੁਹਾਨੂੰ ਇਹ ਨਹਿਰੂ ਨੂੰ ਕ੍ਰਿਟਿਸਾਈਜ਼ ਤੁਹਾਨੂੰ ਕਰਦੇ ਨਜ਼ਰ ਆਉਣਗੇ, ਮੋਦੀ ਔਰ ਦੂਸਰੇ ਉਹ। ਔਰ ਲੇਕਿਨ ਜਦੋਂ ਇੰਦਰਾ ਗਾਂਧੀ ਦਾ ਮੁੱਦਾ ਆਉਂਦਾ ਹੈ, ਉਸ ਮੁੱਦੇ ਦੇ ਉੱਤੇ ਇਹਨਾਂ ਦੀ ਸਾਇਲੈਂਸ ਹੁੰਦੀ, ਕਿਉਂਕਿ ਇਹਨਾਂ ਨੇ ਹੀ ਜਿਹੜਾ ਹੈ ਉਹ ਸਾਰੇ ਨੂੰ ਉਹਨੂੰ ਵਰਤਿਆ ਹੋਇਆ ਹੈ। ਉਹਦੀ ਇੱਕ ਆਪਣੀ ਕਹਾਣੀ ਹੈ। ਜਦੋਂ ਅਸੀਂ ਭਾਰਤ ਸਿੱਖਾਂ ਦੇ ਉੱਤੇ ਹਮਲਾ, ਕੋਈ ਇਹ ਨਹੀਂ ਹੈ ਵੀ ਓਵਰਨਾਈਟ ਇੰਦਰਾ ਗਾਂਧੀ ਨੇ ਫੈਸਲਾ, ਜਦੋਂ ਅੱਜ ਅਸੀਂ ਡੀਕਲਾਸੀਫਾਈਡ ਡਾਕੂਮੈਂਟਸ ਦੇਖਦੇ ਹਾਂ, ਉਹਦੇ 'ਚ ਇੰਡੀਆ ਦੀ ਡੀਪ ਸਟੇਟ, ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ, ਸਰਕਾਰਾਂ ਨੂੰ ਉਹੀ ਰਨ ਕਰਦੀ ਹੈ, ਪਰ ਕੁੱਲ ਮਿਲਾ ਕੇ ਮੈਜੋਰਿਟੀ ਦੀ ਨਫ਼ਰਤ ਸਿੱਖਾਂ ਪ੍ਰਤੀ, ਔਰ ਉਸ ਸਾਰੇ ਦਾ ਨਤੀਜਾ ਜੇ ਅੱਜ ਕੋਈ ਇਹ ਕਹੇ ਕਿ ਜੀ ਨਹੀਂ ਇਹ ਤਾਂ ਸਿਰਫ ਇੱਕ ਧਿਰ ਹੈ, ਮੈਂ ਸਮਝਦਾ ਵੀ ਇਹਨਾਂ ਛਲਾਰੂਆਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹਨਾਂ ਨੇ ਕਾਫੀ ਹੱਦ ਤੱਕ ਘੁਸਪੈਠ ਕੀਤੀ ਹੈ ਬਾਹਰਲੇ ਮੁਲਕਾਂ 'ਚ ਵੀ। ਜੇ ਤੁਸੀਂ ਇਹਨਾਂ ਨੂੰ ਚੈਲੰਜ ਨਹੀਂ ਕਰਦੇ ਤੇ ਇਹ ਆਪਣਾ ਨੈਰੇਟਿਵ ਵੇਚਣਗੇ ਅੱਗੇ ਵੀ। ਔਰ ਅਸੀਂ ਜਿਵੇਂ ਗੱਲ ਜ਼ਿਕਰ ਕੀਤਾ ਸੀ ਕਿ ਭਾਈ ਕੱਲਾ ਇਹੀ ਨਹੀਂ, ਜੇ ਹੁਣ ਡਾਕਟਰ ਸਵੈਮਾਨ ਸਿੰਘ ਵਰਗਾ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਔਰ ਦੂਸਰੇ ਆ ਕੇ ਕਹਿ ਰਹੇ ਜੀ ਮੇਰੇ ਨਾਲ ਡਿਬੇਟ ਕਰੋ ਜੀ ਕਿ ਕੀ ਹੈ ਤੇ ਫਲਾਣਾ। ਹੁਣ ਇਹ ਸਾਰੇ ਉਹ ਲੋਕ ਨੇ, ਇਹੀ ਗੱਲਾਂ ਇਹ ਦੂਸਰਿਆਂ ਨੇ ਵੀ ਆਲਰੇਡੀ, ਇਹ ਕੁੰਭ ਨਹਾਉਣ ਵਾਲੇ ਵੀ ਤੇ ਦੂਸਰੀ ਸਾਰੀ ਲਾਈਨ ਜਿਹੜੀ ਹੈ ਉਹ ਸਨਾਤਨੀ ਸਿੱਖ ਜਸਟੀਫਾਈ ਕਰਨ ਦੇ ਲਈ ਨਿਹੰਗ ਬਾਣੇ ਦੇ ਵਿੱਚ ਕਿਸ ਕਿਸਮ ਦੇ ਲੋਕ ਜਿਹੜੇ ਨੇ ਉਹ ਤੁਹਾਡੇ ਉਹ ਹਿੰਦੂ ਪ੍ਰੈਕਟਿਸਿਸ ਨੂੰ ਜਸਟੀਫਾਈ ਕਰ ਰਹੇ ਨੇ ਸਿੱਖੀ ਦੇ ਨਾਲ ਜੋੜ ਕੇ। ਸੋ ਇਹ ਵੱਡਾ ਚੈਲੰਜ ਹੈ, ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਨਾਲ ਨਹੀਂ ਹੈ, ਅਸੀਂ ਇਹ ਬਿਲਕੁਲ ਸਪਸ਼ਟ ਕਰੀਏ। ਇਸ ਵੇਲੇ ਸਾਡਾ ਇੱਕੋ ਇੱਕ ਫੋਕਸ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਥਾਪਤੀ ਹੈ। ਇਸ ਤੋਂ ਬਿਯੋਂਡ ਜੇ ਇਸ ਸਾਰੇ ਨੂੰ ਡਿਲੂਟ ਕਰਨ ਦੇ ਲਈ ਕੋਈ ਦਲੀਲ ਇਧਰੋਂ ਕੱਢਦਾ ਜਾਂ ਉਧਰੋਂ ਕੱਢਦਾ, ਤੇ ਸਾਨੂੰ ਇੱਕਦਮ ਜਿਹੜਾ ਆਪਣਾ ਪੈਮਾਨਾ ਉਹ ਲਾ ਕੇ ਦੇਖਣਾ ਚਾਹੀਦਾ ਕਿ ਭਾਈ ਇਹ ਕਿਹਦਾ ਬੁਲਾਇਆ ਬੋਲ ਰਿਹਾ, ਇਹਦਾ ਅਲਟੀਮੇਟ ਜਿਹੜਾ ਨਿਸ਼ਾਨਾ ਉਹ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।